ਭਾਵੇਂ ਜਿਹੜਾ ਮੇਰਾ ਮਾਮਾ ਨਹੀਂ ਕਰਾਚੀ ਵਾਲਾ ਸੀ। ਫੌਤ ਹੋ ਗਿਆ? ਉਹ ਨਹੀਂ, ਉਹਦਾ ਮੁੰਡਾ ਨਹੀਂ ਸ਼ਫੀਕ, ਉਹ ਫੌਤ ਹੋਇਆ? ਉਹ ਜੀਓ ਨਿਊਜ਼ ਤੇ ਖਬਰ ਆਈ ਆ, ਜਿਹੜਾ ਤੈਨੂੰ ਪਤਾ ਲੱਗ ਗਿਆ ਉਹ ਫੌਤ ਹੋ ਗਿਆ। ਪੁੱਤ ਦਾ ਐਕਸੀਡੈਂਟ ਵਗੈਰਾ ਹੋ ਗਿਆ ਕੋਈ? ਉਹ ਨਹੀਂ ਭਰਾਵਾ ਯਾਰ, ਉਹਦੀ ਹੈਗੀ ਆ ਸ਼ਾਦੀ। ਤੇ ਏਦਾਂ ਮਾਰਖਾ ਖੁਸ਼ੀ ਦੀ ਖਬਰ ਵਾ, ਕਿੱਡੀ ਪਰੇਸ਼ਾਨੀ ਮੂੰਹ ਨਾਲ ਦੱਸਣ ਡਿਆ ਤੂੰ। ਉਹਦਾ ਮੂੰਹ ਹੀ ਇੰਜਦਾ ਤੇ ਉਹਦੀ ਜਾਣਾ ਵਾ ਸ਼ਾਦੀ ਤੇ। ਦੋਵਾਂ ਨੇ ਜਾਣਾ? ਨਹੀਂ ਭਾਈ, ਮੈਂ ਜਾਣਾ ਵਾ ਇਕੱਲੇ ਨੇ, ਇਹਨੇ ਇੱਥੇ ਹੀ ਰਹਿਣਾ ਵਾ। ਇੱਥੇ ਕਿੱਥੇ? ਇੱਥੇ ਤੁਹਾਡੇ ਵੱਲ। ਮੈਂ ਭਾਈ ਨੇ 1 ਹਫ਼ਤੇ ਬਾਅਦ ਆ ਜਾਣਾ ਨਾ, ਕਿਉਂਕਿ ਮੇਰਾ ਦਿਲ ਨਹੀਂ ਲੱਗਣਾ ਇੱਥੋਂ। ਤੇ ਭਾਵੇਂ ਫਿਰ ਤੁਸੀਂ ਇਹਨੂੰ ਨਾਲ ਲੈ ਕੇ ਜਾਓ। ਉਹ ਨਹੀਂ, ਇਹਨੇ ਇੱਥੇ ਹੀ ਰਹਿਣਾ ਵਾ, ਮੈਂ ਜਾਣਾ ਵਾ ਇਕੱਲੇ ਨੇ। ਕੱਲੇ ਨੇ ਜਾਣਾ, ਕੱਲੇ ਨੇ ਜੈਸੀਆਂ ਮਾਰਨੀਆਂ, ਕਈਆਂ ਜਿਹੜੀਆਂ ਇਹਦੀਆਂ ਉਹਨਾਂ ਨਾਲ ਫਿਰ ਹੱਸ ਕੇ ਗੱਲਾਂ ਕਰੇਗਾ ਤੇ ਲੜਾਈ ਨਾ ਪੈ ਜਾਵੇ। ਪੁੱਤ ਤੂੰ ਕਾਹਤੋਂ ਗੁੱਸਾ ਕਰਨ ਨਹੀਂ ਆ? ਉਹਦੀਆਂ ਕਜਨਾਂ ਹੋਣਗੀਆਂ ਉੱਥੇ ਕਰਾਚੀ ਚ, ਕੋਈ ਲੈਸ ਮੰਗਾਉਣਗੀਆਂ, ਜ਼ਿਪ ਮੰਗਾਉਣਗੀਆਂ, ਕੋਈ ਧਾਗੇ ਦੀਆਂ ਨਲਕੀਆਂ ਬਟਨ ਮੰਗਾਉਣਗੀਆਂ। ਤੂੰ ਐਵੇਂ ਸ਼ੱਕ ਕਰਨ ਲੱਗ ਪਈ। ਉਹਨਾਂ ਨੇ ਕਾਕਾ ਸਮਝ ਕੇ ਮੰਗਾਉਣੀ ਹੈ, ਇਹ ਤਾਂ ਨਹੀਂ ਨਾ ਕਾਕਾ ਸਮਝਦਾ। ਅੱਜ ਜਦੋਂ ਰਕਸ਼ਾ ਚਲਾਉਣ ਡਿਆ ਸੀ, ਜਦੋਂ ਮੈਨੂੰ ਲੈ ਕੇ ਆਇਆ ਇਹ, ਹੁਣ? ਹਾਂ, ਉਹ ਹੁਣ ਦੀ ਗੱਲ ਦੱਸਣੀ ਆ। ਮੈਂ ਪਿੱਛੇ ਬੈਠੀ ਲੜਾਈ ਕਰਦੇ ਕਰਦੇ ਵੀ ਕੁੜੀਆਂ ਕੋਲੋਂ ਦੀ ਨੰਗੀਆਂ ਵੀ ਲਾਲਾ, ਬਸ ਉੱਥੇ ਰਕਸ਼ਾ ਰੋਕ ਕੇ ਉੱਥੇ ਲੜਾਈ ਪਾ ਲਈ। ਦੇਖਣ ਸਿਰਫ ਕੁੜੀਆਂ ਨੂੰ ਬਹਾਨਾ ਸੀ। ਬਹਾਨਾ ਨਹੀਂ ਸੀਗਾ, ਉਹ ਸਵਾਰੀਆਂ ਪੱਕੀਆਂ ਮੇਰੀਆਂ ਲੱਗੀਆਂ। ਬਹਾਨਾ ਲਾਂਟਾਂ ਪਾਉਂਦੀਆਂ ਸੀ ਤੇਰੇ ਤੇ ਖਲੋਤੀਆਂ। ਐਵੇਂ ਲਾ ਤੇਰੀਆਂ ਸਵਾਰੀਆਂ ਪੱਕੀਆਂ ਕਿੱਥੋਂ ਲੱਗ ਗਈਆਂ ਓਏ? ਹੈ ਮਹੀਨੇ ਦੇ ਵਿੱਚ 18 ਘੰਟੇ ਰਕਸ਼ਾ ਚੱਲਣਾ, ਉਹਦੇ ਵਿੱਚ ਵੀ ਟੋਟਲ 20 ਮਿੰਟ ਬਣਦੇ ਆ। ਤੂੰ ਕਿਹੜੀ ਸਵਾਰੀ ਤੇਰੀ ਪੱਕੀ ਆ? ਅੱਛਾ ਹੁਣ ਚੁੱਪ ਕਰ ਜਾ ਹੁਣ।